ਤੇ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਵੈਰੀ ਮਚ। ਜੀ ਡਾਕਟਰ ਸਾਹਿਬ, ਅੱਜ 19 ਨਵੰਬਰ 2013 4 ਮੱਘਰ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ ਤੇ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਸਾਡੇ ਦਰਸ਼ਕਾਂ ਵੱਲੋਂ ਆਈਆਂ ਈਮੇਲਸ, ਫੋਨ ਮੈਸੇजेस, ਫੇਸਬੁੱਕ ਮੈਸੇजेस, ਟਵਿੱਟਰ ਮੈਸੇजेस ਦੇ ਨਾਲ ਸ਼ੁਰੂ ਕਰਦੇ ਹਾਂ। ਸਾਡੀ ਪਹਿਲੀ ਈਮੇਲ ਆਈ ਹੈ ਵੀਰ ਸਨੀ ਜੀ ਦੀ, ਜਿਨ੍ਹਾਂ ਨੇ ਗ੍ਰੀਸ ਤੋਂ ਲਿਖੀ ਹੈ। ਇਹ ਲਿਖਦੇ ਹਨ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਅਤੇ ਗੁਰਪੁਰਬ ਦੀਆਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ। ਮੈਂ ਸਨੀ ਗ੍ਰੀਸ ਤੋਂ ਲਿਖ ਰਿਹਾ ਹਾਂ। ਇਸ ਵਾਰ ਮੈਂ ਕਿਸੇ ਧਰਮ ਜਾਂ ਕਿਸੇ ਬਾਬੇ ਦੀ ਨਹੀਂ, ਸਗੋਂ ਉਹ ਇੱਕ ਜ਼ਖਮ ਜੋ ਇੰਨਾ ਵੱਡਾ ਹੋ ਗਿਆ ਹੈ ਕਿ ਉਸ ਵਿੱਚ ਹੁਣ ਤਾਂ ਕੀੜੇ ਵੀ ਪੈ ਚੁੱਕੇ ਹਨ ਦੀ ਗੱਲ ਕਰਨ ਲੱਗਾ ਹਾਂ। ਅੱਜ ਤੋਂ 10 ਸਾਲ ਪਹਿਲਾਂ ਮੈਂ ਪੰਜਾਬ ਵਿੱਚ ਆਇਆ ਸੀ, ਪਰ ਅੱਜ ਪੰਜਾਬ ਜਾਣ ਦੀ ਸੋਚ ਕੇ ਹੀ ਮਨ ਵਿੱਚ ਘਾਨਾ ਤੇ ਕੀਨੀਆ ਵਰਗੇ ਦੇਸ਼ਾਂ ਦੀ ਤਸਵੀਰ ਖਿੱਚੀ ਜਾਂਦੀ ਹੈ। ਜੋ ਅੱਜ ਪੰਜਾਬ ਦੀ ਹਾਲਤ ਹੋ ਗਈ ਹੈ, ਗੁੰਡਾ ਰਾਜ ਤਾਂ ਇੰਨਾ ਹੈ ਕਿ ਕੋਈ ਨਹੀਂ ਦੇਖਦਾ ਮਾਰਨ ਲੱਗੇ ਕਿ ਕੋਈ ਕੁੜੀ, ਭੈਣ ਜਾਂ ਮਾਂ ਦੀ ਉਮਰ ਵਰਗੀ ਹੈ। ਅਤੇ ਚਲੋ ਭਾਈ, ਅੱਗੇ ਹੋਰ ਦੁਕਾਨਦਾਰ ਵਾਲੇ ਦਾ ਕੀ ਕਹਿਣਾ, ਪੁਲਿਸ ਵਾਲਿਆਂ ਨੂੰ ਵੀ ਗੈਂਗ ਟਾਪਾ ਚਾੜ ਰਹੇ ਨੇ। ਪਰ ਜਦੋਂ ਮੈਂ ਆਇਆ ਸੀ ਉਦੋਂ ਐਦਾਂ ਨਹੀਂ ਸੀ। ਅੱਜ ਪਿਸਤੌਲ ਆਮ ਹੈ, ਜਿਵੇਂ ਕਿ ਬਾਰਡਰ ਤੇ ਫੌਜੀਆਂ ਕੋਲ ਹੁੰਦੀਆਂ ਨੇ। ਸਵਾਲ ਇਹ ਹੈ ਕਿ ਕੱਲ ਅਗਰ ਖਾਲਿਸਤਾਨ ਬਣਦਾ ਹੈ ਤਾਂ ਕੀ ਬਾਦਲ, ਕੈਪਟਨ ਤੇ ਮਜੀਠੀਆ ਅਤੇ ਹੋਰ ਪੋਲੀਟੀਸ਼ੀਅਨ ਖਾਲਿਸਤਾਨ ਵਿੱਚ ਨਹੀਂ ਰਹਿਣਗੇ? ਅਗਰ ਇਹਨਾਂ ਨੇ ਰਹਿਣਾ ਹੈ ਤਾਂ ਫਿਰ ਸਰਕਾਰ ਇਹਨਾਂ ਦੀ ਆਉਣੀ ਹੈ। ਤੁਹਾਡਾ ਜਾਂ ਖਾਲਸਾ ਜਿਸ ਨਾਮ ਨਾਲ ਦੇਸ਼ ਬਣੂਗਾ ਉਸ ਦਾ ਤਾਂ ਕੋਈ ਰੋਲ ਹੀ ਨਹੀਂ ਰਹਿ ਜਾਣਾ। ਜ਼ਮੀਨਾਂ ਇਹਨਾਂ ਦੀਆਂ, ਪੰਜਾਬ ਵਿੱਚ ਬਿਜ਼ਨਸ ਇਹਨਾਂ ਦੇ। ਕੱਲ ਨੂੰ ਇਹਨਾਂ ਨੇ ਹੀ CM ਨੂੰ ਤਾਂ ਛੱਡੋ, ਖਾਲਿਸਤਾਨ PM ਬਣੇ ਹੋਣਾ ਹੈ। ਇਹਨਾਂ ਦੀ ਹੀ ਤਰੱਕੀ ਹੋਣੀ ਹੈ। ਫਿਰ ਸ਼ਾਂਤੀ ਕਿੱਦਾਂ ਆਵੇਗੀ? ਮੈਨੂੰ ਤਾਂ ਰਹਿਣ ਲਈ ਆਪਣਾ 2 ਮਰਲੇ ਦਾ ਘਰ ਹੀ ਚਾਹੀਦਾ, ਪਰ ਰਹਿਣ ਲਈ ਸ਼ਾਂਤੀ ਨਾਲ, ਕਿਉਂਕਿ ਅਸੀਂ ਸਧਾਰਨ ਬੰਦੇ ਹਾਂ। ਸੱਚੀ ਮੈਨੂੰ ਅੱਜ ਕੋਈ ਫਰਕ ਨਹੀਂ ਪੈਂਦਾ ਖਾਲਿਸਤਾਨ ਬਣ ਜਾਵੇ। ਸਾਨੂੰ ਸ਼ਾਂਤੀ ਨਾਲ ਰਹਿਣ ਦੀ ਗਰੰਟੀ ਕੌਣ ਦੇਵੇਗਾ? ਬਸ ਆ ਚਾਹੀਦਾ ਕਿ ਘਰ ਵਿੱਚੋਂ ਜਾਣ ਲੱਗੇ ਪਤਾ ਹੋਵੇ ਕਿ ਘਰ ਵਾਪਸ ਆਵਾਂਗੇ। ਬਸ ਆ ਮੈਨੂੰ ਹੀ ਨਹੀਂ, ਹਰ ਇੱਕ ਬੰਦੇ ਨੂੰ ਚਾਹੀਦਾ ਹੈ। 3-4 ਹਿੱਸੇ ਹੋ ਜਾਣ, ਪਰ ਵਾਹਿਗੁਰੂ ਜੀ ਇੱਕ ਵਾਰੀ ਬਣਨਾ ਤਾਂ ਖਾਲਸੀ ਬਣਾਉਣ। ਅਗਰ ਰਹੀਏ ਖਾਲਿਸਤਾਨ ਵਿੱਚ ਤਾਂ ਸ਼ਾਨ ਨਾਲ ਰਹਿਣ ਵਾਲੇ ਹੋਈਏ ਕਿ ਆਈ ਐਮ ਫਰੋਮ ਖਾਲਿਸਤਾਨ ਐਂਡ ਯੂ, ਯਾਨੀ ਕਿ ਮੈਂ ਤਾਂ ਖਾਲਿਸਤਾਨ ਤੋਂ ਹਾਂ ਅਤੇ ਭਾਈ ਸਾਹਿਬ ਤੁਸੀਂ ਕਿੱਥੋਂ? ਜੀ ਡਾਕਟਰ ਸਾਹਿਬ, ਬੜੀ ਖੁਸ਼ੀ ਦੀ ਗੱਲ ਹੈ ਕਿ ਵੀਰ ਸਨੀ ਜੀ ਹੁਣ ਸੱਚਮੁੱਚ ਹੀ ਸਨੀ ਬਣ ਗਏ ਨੇ ਜੀ। ਔਰ ਮੈਂ ਸਮਝਦਾ ਵੀ ਚੰਗੀ ਗੱਲ ਹੈ। ਅਸੀਂ ਜਿਵੇਂ ਸ਼ੁਰੂ ਤੋਂ ਹੀ ਇਹ ਕਹਿੰਦੇ ਰਹੇ ਹਾਂ ਵੀ ਸਾਡਾ ਕਿਸੇ ਦੇ ਨਾਲ ਵੀ ਜਿਹੜਾ ਵਿਚਾਰ ਭੇਦ ਹੈ ਉਸ ਨੂੰ ਅਸੀਂ ਕਦੇ ਵੀ ਨਿੱਜ ਜਾਂ ਕਿਸੇ ਦੇ ਧਰਮ ਜਾਂ ਕਿਸੇ ਦੇ ਵਿਸ਼ਵਾਸ, ਕਿਸੇ ਦੀ ਪਰੰਪਰਾ ਨਾਲ ਜੋੜ ਕੇ ਅਸੀਂ ਉਸ ਨੂੰ ਨਹੀਂ ਦੇਖਦੇ ਜੀ। ਸਾਡੀ ਲਾਈਨ ਸਿਧਾਂਤਕ ਹੈ। ਔਰ ਜਦੋਂ ਅਸੀਂ ਖਾਲਿਸਤਾਨ ਦੀ ਗੱਲ ਕਰਦੇ ਹਾਂ, ਇਸ ਦਾ ਮਕਸਦ ਸਿਰਫ ਸਿੱਖਾਂ ਦੇ ਹੱਕਾਂ ਦੀ ਗੱਲ ਨਹੀਂ ਹੈ। ਅਸੀਂ ਉਸ ਦੇਸ਼ ਦੀ ਸਿਰਜਣਾ ਦੇ ਲਈ ਤੁਰੇ ਹੋਏ ਹਾਂ ਜਿਸ ਦੇਸ਼ ਦੇ ਵਿੱਚ, ਔਰ ਇਹ ਖਾਲਿਸਤਾਨ ਦੇ ਐਲਾਨਨਾਮੇ 29 ਅਪ੍ਰੈਲ 1986 'ਚ ਦਰਜ ਹੈ ਕਿ ਇੱਥੋਂ ਦਾ ਹਰ ਇੱਕ ਸ਼ਹਿਰੀ ਕੁਦਰਤ ਦੀਆਂ ਨਿਯਮਤਾਂ ਨੂੰ ਮਾਣ ਸਕੇ ਜੀ ਤੇ ਬਿਨਾਂ ਜ਼ਾਤ, ਰੰਗ, ਨਸਲ, ਧਰਮ, ਜੈਂਡਰ ਦੇ ਵਿਤਕਰੇ ਦੇ ਸਾਰੇ ਸ਼ਹਿਰੀ ਜਿਹੜੇ ਨੇ ਉਹ ਪਰਸਿਊਟ ਆਫ ਹੈਪੀਨੈਸ, ਖੁਸ਼ੀ ਨਾਲ ਆਪਣੀ ਖੁਸ਼ਹਾਲੀ ਦਾ ਜਿਹੜਾ ਹੈ ਉਹ ਦੌਰ ਉੱਥੇ ਆਰੰਭ ਕਰ ਸਕੇ। ਜੀ ਉਹਨਾਂ ਨੇ, ਕਿਉਂਕਿ ਕਾਫੀ ਸਮੇਂ ਬਾਅਦ ਇਹਨਾਂ ਨੇ ਲਿਖਿਆ ਜੀ, ਔਰ ਕਈ ਵਾਰ ਸਾਡੇ ਕੁਝ ਹੋਰ ਜਿਹੜੇ ਦਰਸ਼ਕ ਵੀਰ ਨੇ ਉਹ ਚੋਬਾਂ ਵੀ ਲਾਉਂਦੇ ਰਹੇ ਜੀ, ਸਨੀ ਦਾ ਕਹਿ ਕੇ ਜਾਂ ਆਸ਼ੂ ਕਹਿ ਕੇ। ਜੀ ਜੀ। ਸੋ ਮੈਂ ਸਮਝਦਾ ਵੀ ਇਸ ਵਾਰ ਜਿਹੜੀ ਉਹਨਾਂ ਦੀ ਲਿਖਤ ਹੈ ਉਸ ਤੋਂ ਇਹ ਜ਼ਰੂਰ ਲੱਗਦਾ ਹੈ ਵੀ ਉਹਨਾਂ ਦੇ ਅੰਦਰ ਕਿਤੇ ਨਾ ਕਿਤੇ ਕਨਵਰਸ਼ਨ ਆਫ ਹਾਰਟ ਹੈ, ਉਹਨਾਂ ਦਾ ਦਿਲ ਬਦਲੇ ਜੀ। ਉਹਨਾਂ ਨੇ ਇਸ ਲਾਈਨ ਤੇ ਸੋਚਣਾ ਸ਼ੁਰੂ ਕੀਤਾ ਹੈ ਕਿ ਵੀ ਅਸੀਂ ਇੱਕ ਦਿਨ ਆਏਗਾ ਔਰ ਇੱਕ ਦਿਨ ਆ ਰਿਹਾ ਜਿੱਦਨ ਉੱਥੋਂ ਦਾ ਹਰ ਵਸਿੰਦਾ ਇਹ ਕਹੇਗਾ ਜਦੋਂ ਬਾਹਰ ਮਿਲੇਗਾ ਕਿ ਆਈ ਐਮ ਫਰਮ ਖਾਲਿਸਤਾਨ ਐਂਡ ਫਰਮ ਵੇਅਰ ਯੂ ਆਰ, ਜੀ, ਕਿ ਵੀ ਮੈਂ ਖਾਲਿਸਤਾਨ ਤੋਂ ਆਇਆ ਔਰ ਤੁਸੀਂ ਕਿੱਥੋਂ, ਕਿਉਂਕਿ ਇਹਦੇ ਨਾਲ ਉਹਨਾਂ ਨੇ ਲੈਟਰ ਐਂਡ ਕੀਤਾ ਹੈ। ਸੋ ਮੈਂ ਇੱਥੋਂ ਗੱਲ ਸ਼ੁਰੂ ਕਰਦਾ। ਜੀ ਜੀ। ਜਦੋਂ ਪੰਜਾਬ ਦਾ ਹਰ ਵਾਸੀ, ਬੇਸ਼ੱਕ ਉਹ ਸਿੱਖ ਹੈ, ਮੁਸਲਮਾਨ ਹੈ, ਹਿੰਦੂ ਹੈ, ਈਸਾਈ ਹੈ, ਬੋਧੀ ਹੈ, ਜੈਨੀ ਹੈ ਜਾਂ ਕੋਈ ਵੀ ਨਹੀਂ ਹੈ, ਕਿਸੇ 'ਚ ਵੀ ਉਹਦਾ ਯਕੀਨ ਨਹੀਂ ਹੈ, ਜੀ,
ਜਦੋਂ ਇਸ ਭਾਵ ਦੇ ਨਾਲ ਸੋਚਣ ਲੱਗ ਜਾਏਗਾ ਕਿ ਮੈਂ ਇਸ ਦੇਸ਼ ਦਾ ਸ਼ਹਿਰੀ ਹਾਂ ਔਰ ਇਸ ਦੇਸ਼ ਦੀ ਖੁਸ਼ਹਾਲੀ, ਇਸ ਦੇਸ਼ ਨੂੰ ਅੱਗੇ ਲੈ ਕੇ ਜਾਣਾ, ਇਸ ਦੇਸ਼ ਦੇ ਵਿੱਚ ਅਮਨ ਚੈਨ ਰੱਖਣਾ, ਪੈਦਾ ਕਰਨਾ, ਇਹ ਔਰ ਇਸ ਦੇਸ਼ ਨੂੰ ਇੱਕ ਰੋਲ ਮਾਡਲ ਦੇ ਤੌਰ ਤੇ ਕੁੱਲ ਮਨੁੱਖਤਾ ਦੇ ਲਈ ਉਸ ਨੂੰ ਸਾਹਮਣੇ ਲਿਆਉਣਾ, ਜਦੋਂ ਇਹਨਾਂ ਭਾਵਨਾਵਾਂ ਨਾਲ ਓਤ-ਪ੍ਰੋਤ ਹੋਏਗਾ ਤੇ ਬੀਤੇ ਦੇ ਵਿੱਚ ਵੀ ਇਸ ਕਿਸਮ ਦੇ ਕ੍ਰਿਸ਼ਮੇ ਹੋਏ ਨੇ। 18ਵੀਂ ਸਦੀ 'ਚ ਬੇਸ਼ੱਕ ਉਹ ਸਿੱਖ ਰਾਜ ਜਿਹੜਾ ਲਗਭਗ ਇੱਕ ਸਦੀ ਦੀ ਸਟਰਗਲ ਤੋਂ ਬਾਅਦ ਸਰਕਾਰੇ ਖਾਲਸਾ ਨਾਂ ਦੇ ਥੱਲੇ ਮਹਾਰਾਜਾ ਰਣਜੀਤ ਸਿੰਘ ਨੇ ਐਸਟੈਬਲਿਸ਼ ਕੀਤਾ, ਲਗਭਗ 40 ਸਾਲ ਉਹਨਾਂ ਦਾ ਸਮਾਂ ਜੀ। ਹਾਲਾਂਕਿ ਉਸ ਪੀਰੀਅਡ 'ਚ ਸਿੱਖਾਂ ਦੀ ਆਬਾਦੀ ਉਸ ਪੰਜਾਬ ਦੇ ਵਿੱਚ 12-13% ਤੋਂ ਜ਼ਿਆਦਾ ਨਹੀਂ ਸੀ, ਪਰ ਉਸ 12-13% ਦੀ ਆਬਾਦੀ ਵਾਲੇ ਸਿੱਖਾਂ ਨੇ ਗੁਰੂ ਆਸ਼ਿਆਂ ਨੂੰ ਸਾਹਮਣੇ ਰੱਖਦਿਆਂ ਗੁਰੂ ਆਦਰਸ਼ ਦੇ ਉੱਤੇ ਆਧਾਰਿਤ ਉਹ ਰਾਜ ਭਾਗ ਕਾਇਮ ਕੀਤਾ ਹੈ, ਜਿਹੜਾ ਕਿ ਉਸ ਧਰਤੀ ਤੇ 1000 ਸਾਲ ਬਾਅਦ ਉਸ ਕਿਸਮ ਦੀ ਪੀਸ ਔਰ ਸਾਰੇ ਹੀ ਜਿਹੜੇ ਉਸ ਦੇਸ਼ ਦੇ ਵਾਸੀ ਸਨ, ਮੁਸਲਮਾਨ, ਹਿੰਦੂ ਔਰ ਇੱਥੋਂ ਤੱਕ ਕਿ ਈਵਨ ਯੂਰਪ ਦੇ ਜਿਨ੍ਹਾਂ ਦੀ ਲਿਸਟ 52 ਦੇ ਕਰੀਬ ਉਹ ਜਿਹੜੇ ਯੂਰਪੀਅਨ, ਅਮਰੀਕਨ, ਰਸ਼ੀਅਨ, ਕੋਈ ਡਾਕਟਰ ਹੈ, ਕੋਈ ਫੌਜੀ ਹੈ, ਫ੍ਰੈਂਚ, ਇਟਾਲੀਅਨ, ਜਿਹੜੇ ਜਾ ਕੇ ਸਿੱਖ ਰਾਜ ਦੇ ਵਿੱਚ ਜਿਨ੍ਹਾਂ ਨੇ ਸਰਵ ਕੀਤਾ। ਔਰ ਇਹ ਵੀ ਜਦੋਂ ਅੱਜ ਅਸੀਂ ਟਰੂ ਸੈਕੂਲਰਿਜ਼ਮ ਦੀ ਗੱਲ ਜੇ ਕਹੀਏ, ਹੁਣ ਤਾਂ ਬਹੁਤ ਸਾਰਾ ਸੈਕੂਲਰਿਜ਼ਮ ਵੋਟਾਂ ਦੇ ਲਈ ਹੈ ਕਿ ਭਾਈ ਜੇ ਬਾਲਮੀਕੀ ਭਾਈਚਾਰੇ ਦੀਆਂ ਵੋਟਾਂ ਉੱਥੇ ਜਾ ਕੇ ਡਰਾਮਾ ਕਰ ਦਿਓ, ਕੋਈ ਹੋਰ ਕਬੀਰ ਭਗਤ ਜੀ ਨਾਲ ਸੰਬੰਧਿਤ ਫਿਰਕੇ ਦਾ ਉਹਨਾਂ ਦੇ ਚਾਰ ਐਲਾਨ ਕਰ ਦਿਓ, ਉਹਨਾਂ ਨੂੰ ਖੁਸ਼ ਕਰ ਦਿਓ ਜੀ। ਸੋ ਉਸ ਜ਼ਮਾਨੇ ਦੇ ਵਿੱਚ ਤਾਂ ਕੋਈ ਵੋਟਾਂ ਦਾ ਰਾਜ ਨਹੀਂ ਸੀ। ਮਹਾਰਾਜਾ ਰਣਜੀਤ ਸਿੰਘ ਕੋ ਵੋਟਾਂ ਨਾਲ ਮਹਾਰਾਜਾ ਨਹੀਂ ਸੀ ਬਣਿਆ, ਨਾ ਹੀ ਸਿੱਖਾਂ ਨੇ ਰਾਜ ਕੋ ਵੋਟਾਂ ਨਾਲ ਲਿਆ ਸੀ। ਉਸ ਤੋਂ ਪਹਿਲਾਂ ਵੀ ਜਿਹੜੇ ਰਾਜ ਕਰਦੇ ਰਹੇ, ਮੁਗਲ ਸਨ ਜਾਂ ਅਫਗਾਨ ਸਨ, ਧੱਕੇ ਦਾ ਰਾਜ ਸੀ ਜੀ। ਲੇਕਿਨ ਸਿੱਖੀ ਦੀ ਇਹ ਸਪਿਰਿਟ ਸੀ ਕਿ ਸਿੱਖ ਰਾਜ ਹੋਣ ਦੇ ਬਾਵਜੂਦ ਜੇ ਸਿੱਖ ਗੁਰਦੁਆਰਿਆਂ ਦੇ ਲਈ, ਲੰਗਰਾਂ ਦੇ ਰੱਖ ਰਖਾਵ ਦੇ ਲਈ ਸਰਕਾਰ ਵੱਲੋਂ ਜਗੀਰ ਜਾਂ ਖਰਚਾ ਲਾਇਆ ਜਾਂਦਾ ਹੈ ਤੇ ਬੜੀ ਲਿਬਰਲੀ ਹਿੰਦੂ ਮੰਦਰਾਂ ਨੂੰ ਵੀ ਡੋਨੇਟ ਕੀਤਾ ਜਾਂਦਾ ਹੈ, ਮਸੀਤਾਂ ਨੂੰ ਵੀ ਕੀਤਾ ਜਾਂਦਾ ਹੈ, ਦਰਗਾਹਾਂ ਨੂੰ ਵੀ ਕੀਤਾ ਜਾਂਦਾ ਹੈ ਜੀ। ਸੋ ਇਹ ਆਪਣੇ ਆਪ ਦੇ ਵਿੱਚ ਹੀ ਇੱਕ ਨਮੂਨਾ ਹੈ, ਕਿਉਂਕਿ ਉਹਨਾਂ ਨੇ ਜਿਹੜਾ ਸਵਾਲ ਅਲਟੀਮੇਟਲੀ ਖਾਲਿਸਤਾਨ ਦੇ ਵਿੱਚ ਸਿਕਿਉਰਿਟੀ ਦੇ ਜਾਂ ਸੇਫਟੀ ਦੇ ਐਂਗਲ ਤੋਂ ਸ਼ਹਿਰੀਆਂ ਦੇ ਸਵਾਲ ਕੀਤਾ। ਸੋ ਜਦੋਂ ਤੱਕ ਤੁਹਾਡੇ ਕੋਲ ਕੋਈ ਪਹਿਲਾ ਪੇਸ਼ ਨਮੂਨਾ ਨਾ ਹੋਏ ਤਾਂ ਫਿਰ ਤਾਂ ਇਹੀ ਲੱਗਦਾ ਵੀ ਹਵਾ ਦੇ ਵਿੱਚ ਗੱਲਾਂ ਕਰਦੇ ਨੇ। ਪਰ ਮੈਂ ਉਹਨਾਂ ਦੀ ਸਿਸਟਮੈਟਿਕਲੀ ਉਹਨਾਂ ਦੀ ਜਿਹੜੀ ਲਿਖਤ ਹੈ ਉਸ ਦੀ ਬਾਬਤ ਹੀ ਮੈਂ ਗੱਲ ਸ਼ੁਰੂ ਕਰਾਂਗਾ। ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਇੱਕ ਚੰਗਾ ਜੈਸਚਰ ਦਿਖਾਉਂਦੇ ਆ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ ਹੈ ਜੀ। ਬੇਸ਼ੱਕ ਪ੍ਰਕਾਸ਼ ਪੁਰਬ ਬੀਤ ਚੁੱਕਾ ਹੈ ਐਤਵਾਰ ਨੂੰ, ਲੇਕਿਨ ਅਸੀਂ ਉਹਨਾਂ ਦੀ ਵਧਾਈ ਕਬੂਲ ਕਰਦੇ ਹਾਂ ਔਰ ਆਪਣੇ ਵੱਲੋਂ ਵੀ ਅਸੀਂ ਉਹਨਾਂ ਨੂੰ ਵਧਾਈ ਦਿੰਦੇ ਹਾਂ ਔਰ ਉਹਨਾਂ ਦਾ ਧੰਨਵਾਦ ਵੀ ਕਰਦੇ ਹਾਂ ਕਿ ਉਹਨਾਂ ਨੇ ਇੱਕ ਜਿਹੜਾ ਬੜਾ ਐਪਰੋਪਰੀਏਟ ਜੈਸਚਰ ਕੀਤੇ ਜੀ। ਫਿਰ ਉਹਨਾਂ ਨੇ ਗੱਲ ਕੀਤੀ ਹੈ ਕਿ ਵੀ ਉਹ 10 ਸਾਲ ਪਹਿਲਾਂ ਪੰਜਾਬ ਤੋਂ ਆਏ, ਹੁਣ ਉਹ ਗ੍ਰੀਸ 'ਚ ਰਹਿੰਦੇ ਨੇ, ਵਾਪਸ ਜਾਣਾ ਚਾਹੁੰਦੇ ਨੇ ਛੁੱਟੀਆਂ ਜਾਂ ਆਪਣੇ ਪਰਿਵਾਰ ਵਾਲਿਆਂ ਨੂੰ ਮਿਲਣ। ਤੇ ਉਹਨਾਂ ਦਾ ਇਹ ਕਹਿਣਾ ਕਿ ਵੀ ਜਦੋਂ ਸੋਚਦੇ ਨੇ ਪੰਜਾਬ ਬਾਰੇ ਤਾਂ ਉਹਨਾਂ ਨੂੰ ਡਰ ਲੱਗਦਾ ਪਿੱਛੇ ਜਾਣ ਤੋਂ, ਕਿਉਂਕਿ ਉਹਨਾਂ ਦੇ ਜ਼ਿਹਨ ਦੇ ਵਿੱਚ ਉੱਭਰਦਾ ਹੈ ਵੀ ਜਿਵੇਂ ਇਹ ਅਫਰੀਕਾ ਦੇ ਦੇਸ਼ ਘਾਨਾ ਜਾਂ ਕੀਨੀਆ ਜਿਹੜੇ ਬੜੇ ਅਸੁਰੱਖਿਅਤ ਨੇ, ਜਿੱਥੇ ਲੁੱਟ ਮਾਰ, ਗੈਂਗ ਕਲਚਰ ਔਰ ਕੋਈ ਸੁਰੱਖਿਆ ਨਾਂ ਦੀ ਚੀਜ਼ ਨਹੀਂ ਹੈ ਜੀ। ਸੋ ਇਹਨਾਂ ਨੂੰ ਅੱਜ ਆਪਣੇ ਵਤਨ ਪੰਜਾਬ ਪਰਤਦਿਆਂ ਵੀ ਇਹ ਮਹਿਸੂਸ ਹੁੰਦਾ ਹੈ ਕਿ ਜਿਵੇਂ ਉਹ ਘਾਨਾ ਜਾਂ ਕੀਨੀਆ 'ਚ ਕਿਤੇ ਵਾਪਸ ਜਾਣ ਵਾਲੇ ਹੋਣ ਜੀ। ਫਿਰ ਉਹਨਾਂ ਨੇ ਜਿਹੜੀ ਉੱਥੋਂ ਦੀ ਪਿਕਚਰ ਖਿੱਚੀ ਹੈ ਪੰਜਾਬ ਦੀ। ਇਹ ਤਾਂ ਕੋਈ ਵੀ ਬਾਹਰ ਬੈਠਾ ਹੈ ਜਿਹਨੂੰ ਥੋੜ੍ਹਾ ਬਹੁਤ ਵੀ ਪੜ੍ਹਨ ਲਿਖਣ ਦਾ ਸ਼ੌਕ ਹੈ, ਕੋਈ ਅਖਬਾਰ ਚੁੱਕ ਲਓ, ਅੰਗਰੇਜ਼ੀ ਦੀ, ਹਿੰਦੀ ਦੀ, ਪੰਜਾਬੀ ਦੀ, ਕਿਸੇ ਹੋਰ ਜ਼ਬਾਨ ਦੀ, ਉਹ ਦੱਸ ਰਹੀ ਹੈ ਕਿ ਪੰਜਾਬ ਦੇ ਵਿੱਚ ਇਸ ਵੇਲੇ ਗੁੰਡਾ ਰਾਜ ਹੈ ਜੀ। ਔਰ ਉਹਦੇ ਥੱਲੇ ਉਹਨਾਂ ਨੇ ਕਿਹਾ ਕਿ ਵੀ ਅੱਗੇ ਤਾਂ ਗੁੰਡੇ ਜਾਂ ਜਿਹੜੇ ਬਾਹੂਬਲ ਨਾਲ ਸੀ, ਦੁਕਾਨਦਾਰਾਂ ਨਾਲ ਹੀ ਧੱਕਾ ਕਰਦੇ ਸੀ, ਆਏ ਮੁਫਤ ਚਾਹ ਪੀ ਗਏ ਜਾਂ ਕੋਈ ਚੀਜ਼ ਲੈ ਗਏ ਜੀ। ਵੀ ਹੁਣ ਤਾਂ ਉਹ ਜੇ ਉਹਨਾਂ ਨੇ ਪੁਲਿਸ ਵੀ ਉਹਨਾਂ ਦਾ ਰਸਤਾ ਰੋਕਣ ਦਾ ਯਤਨ ਕਰਦੀ ਹੈ ਤਾਂ ਉਹਨੂੰ ਵੀ ਕਟਾਪਾ ਚਾੜ ਦਿੰਦੇ ਨੇ। ਗੈਂਗਸ ਬਣੀਆਂ ਹੋਈਆਂ ਨੇ ਜੀ, ਪੁਲਿਸ ਉਹਨਾਂ ਤੋਂ ਡਰਦੀ ਹੈ। ਔਰ ਪਿਛਲੇ ਦਿਨਾਂ 'ਚ ਕਿਵੇਂ 3-4 ਸਿਰਫ ਕਟਾਪਾ ਨਹੀਂ, ਪੁਲਿਸ ਵਾਲਿਆਂ ਦੇ ਮਰਡਰ ਹੋਏ ਨੇ ਜੀ ਜੀ। ਕਿਵੇਂ ਅੰਮ੍ਰਿਤਸਰ ਦੇ ਵਿੱਚ ਇੱਕ ਪੁਲਿਸ ਆਫੀਸਰ ਜਿਹੜਾ ਆਪਣੇ ਬੱਚੀ ਦੇ ਆਨਰ ਨੂੰ ਬਚਾਉਣਾ ਚਾਹੁੰਦਾ ਤੇ ਜਿਹੜਾ ਤੰਗ ਕਰਨ ਵਾਲਾ ਉਹਨੂੰ ਸ਼ੂਟ ਡਾਊਨ ਕਰ ਦਿੰਦੇ। ਇਸੇ ਤਰ੍ਹਾਂ ਦੇ ਵਾਕਿਆ 2-3 ਉੱਪਰੋਂ ਥੱਲੇ ਉਸ ਪੀਰੀਅਡ ਦੇ ਵਿੱਚ ਹੋਏ। ਔਰ ਜਿਹੜੀ ਗੱਲ ਇਹ ਸਾਬਤ ਕਰਦੀ ਹੈ ਕਿ ਜਦੋਂ ਦੇਖੋ ਪੁਲਿਸ ਕਿਸੇ ਵੀ ਸਿਸਟਮ ਦੇ ਵਿੱਚ ਇੱਕ ਫੀਅਰ ਹੈ, ਇੱਕ ਲਾਅ ਨੂੰ ਜਿਹੜਾ ਹੈ ਉਹ ਲਾਗੂ ਕਰਨ ਵਾਲੀ ਫੋਰਸ ਹੈ, ਇੰਪਲੀਮੈਂਟਿੰਗ ਫੋਰਸ ਹੈ।
ਇਹਦੇ 'ਚ ਕੋਈ ਸ਼ੱਕ ਨਹੀਂ ਕਿ ਪੁਲਿਸ ਕਰਪਟ ਹੈ, ਪਹਿਲੇ ਦਿਨ ਤੋਂ ਹੀ ਕਰਪਟ ਹੈ ਜੀ। ਅੰਗਰੇਜ਼ਾਂ ਦੇ ਵੇਲੇ ਵੀ ਥੋੜੇ ਲੋਅਰ ਲੈਵਲ ਤੇ ਹੋਏਗੀ, ਬਟ ਰਿਲੇਟਿਵਲੀ ਕਿਉਂਕਿ ਆਫਿਸਰਸ ਵਗੈਰਾ ਜਿਹੜੇ ਨੇ ਉਹ ਇੰਨੇ ਜ਼ਿਆਦਾ ਕਰਪਟ ਨਹੀਂ ਸੀ ਜੀ। ਲੇਕਿਨ ਹੁਣ ਤਾਂ ਇਹ ਮੰਨ ਕੇ ਹੀ ਤੁਰਦਾ ਹੈ ਬੰਦਾ ਕਿ ਵੀ ਪੁਲਿਸ ਕਰਪਟ ਹੈ, ਔਰ ਇਸ ਲਈ ਡਰ ਵੀ ਹੁੰਦਾ ਹੈ ਪੁਲਿਸ ਦਾ। ਇੱਕ ਤਾਂ ਧੱਕਾ ਕਰਦੇ ਨੇ, ਦੂਜਾ ਕਰਪਟ ਹੈ। ਪਰ ਜਦੋਂ ਗੈਂਗਸ ਵਾਲੇ ਪੁਲਿਸ ਵਾਲਿਆਂ ਨੂੰ ਮਾਰਨ ਲੱਗ ਜਾਣ, ਕੁੱਟਣ ਲੱਗ ਜਾਣ, ਤਾਂ ਇਹਦਾ ਮਤਲਬ ਹੈ ਵੀ ਉਹ ਕਰਪਟ ਔਰ ਜ਼ਾਲਮ ਪੁਲਿਸ ਉਹਨਾਂ ਤੋਂ ਵੀ ਉੱਪਰ ਦੇ ਕਰਪਟ ਤੇ ਉਹਨਾਂ ਤੋਂ ਵੀ ਉੱਤੋਂ ਦੇ ਜ਼ਾਲਮ ਨੇ, ਕਿਉਂਕਿ ਉਹਨਾਂ ਦਾ ਡਰ ਚੁੱਕਿਆ ਗਿਆ। ਜੀ ਜੀ। ਸੋ ਇਹ ਉਹਨਾਂ ਨੇ ਕਿਹਾ ਕਿ ਵੀ ਅੱਜ ਤਾਂ ਉੱਥੇ ਪਿਸਤੌਲ ਆਮ ਹੈ, ਹਾਲਾਂਕਿ ਇਹ ਗੱਲ ਇਹਨਾਂ ਦੀ ਲਿਖਤ ਤੋਂ ਹੀ ਸਾਹਮਣੇ ਆਈ ਹੈ। ਜ਼ਾਹਰ ਹੈ ਵੀ ਜਿੱਥੇ 60,000 ਕਰੋੜ ਦੀਆਂ ਡਰੱਗਸ ਪੰਜਾਬ ਦੇ ਵਿੱਚ ਆ ਰਹੀਆਂ ਨੇ, ਔਰ ਇਹ ਫਿਗਰ ਸ਼ਸ਼ੀਕਾਂਤ ਡਾਇਰੈਕਟਰ ਜਨਰਲ ਪੁਲਿਸ ਦੀ ਹੈ ਜੀ, ਤੇ ਜਦੋਂ ਇਹ ਡਰੱਗਸ ਮੂਵ ਕਰਦੀਆਂ ਸਮਗਲਰਸ ਰਾਹੀਂ ਤੇ ਨਾਲ ਹਥਿਆਰ ਵੀ ਆਉਂਦੇ ਨੇ ਜੀ। ਔਰ ਕਿਉਂਕਿ ਜਿਹੜੇ ਸਪਲਾਈ ਕਰਨ ਵਾਲੇ ਨੇ ਜਾਂ ਦੂਜੇ ਨੇ ਉਹ ਮੇਕ ਸ਼ੋਰ ਕਰਦੇ ਨੇ ਵੀ ਉਹਨਾਂ ਨੇ ਡੈਸਟੀਨੇਸ਼ਨ ਤੇ ਪਹੁੰਚਾਉਣਾ ਹੈ। ਇਹ ਸੋਧਾਂ ਦੀ ਗੱਲ ਹੈ, ਉਹਨਾਂ ਦੇ ਕਹਿਣ ਮੁਤਾਬਕ ਵੀ ਹਰ ਇੱਕ ਦੇ ਕੋਲ ਪਿਸਤੌਲ ਹੈ। ਹੁਣ ਉਹਨਾਂ ਨੇ ਕੁਐਸਚਨ ਕੀਤਾ ਹੈ, ਜਿਹੜਾ ਸੰਜੀਦਾ ਸਵਾਲ ਹੈ। ਪਹਿਲਾਂ ਤਾਂ ਉਹਨਾਂ ਦੀ ਅਸੈਸਮੈਂਟ ਹੈ ਜਾਂ ਉਹਨਾਂ ਨੇ ਜਿਹੜੀ ਘਟਨਾਕ੍ਰਮ ਨੂੰ ਬਿਆਨ ਕੀਤਾ ਹੈ ਜੀ। ਹੁਣ ਉਹਨਾਂ ਦਾ ਜਿਹੜਾ ਸਵਾਲ ਹੈ, ਔਰ ਇਹ ਇੱਕ ਸੰਜੀਦਾ ਸਵਾਲ ਹੈ, ਹੋਰ ਵੀ ਜਿਹੜੇ ਨੇ ਉਹਨਾਂ ਦੇ ਜ਼ਿਹਨ 'ਚ ਹੁੰਦਾ, ਇੱਕ ਦੋ ਵਾਰ ਇਹ ਪੁੱਛਿਆ ਵੀ ਗਿਆ ਪਰ ਇੱਕ ਵੱਖਰੇ ਅੰਦਾਜ਼ 'ਚ, ਕਿ ਕੀ ਖਾਲਿਸਤਾਨ ਦੇ ਵਿੱਚ ਇਹ ਮਜੀਠੀਆ, ਸੁਖਬੀਰ, ਕੈਪਟਨ, ਚੰਗੀ ਗੱਲ ਹੈ ਇਹਨਾਂ ਨੇ ਦੋਨਾਂ ਧਿਰਾਂ ਦੀ ਗੱਲ ਕੀਤੀ ਹੈ, ਅਕਾਲੀ ਕਾਂਗਰਸ, ਜੀ, ਕਿ ਵੀ ਇਹ ਵੀ ਰਹਿਣਗੇ, ਤੇ ਜੇ ਇਹ ਰਹਿਣਗੇ ਤਾਂ ਜ਼ਮੀਨਾਂ ਵੀ ਇਹਨਾਂ ਦੀਆਂ, ਕਾਰੋਬਾਰ ਵੀ ਇਹਨਾਂ ਦੇ ਹੀ ਹੋਣੇ ਨੇ ਜੀ। ਤੇ ਹੁਣ ਤਾਂ ਅਸੀਂ ਇਹ ਦੇਖਦੇ ਆ ਵੀ ਇਹਨਾਂ ਦੀ ਚਾਹਨਾ ਸੀਐਮ ਬਣਨ ਦੀ ਹੈ, ਫਿਰ ਤਾਂ ਪ੍ਰਾਈਮ ਮਿਨਿਸਟਰ ਵੀ ਇਹੀ ਹੋਣਗੇ ਜੀ। ਔਰ ਇਹ ਕਹਿ ਕੇ ਉਹਨਾਂ ਨੇ ਕਿਹਾ ਕਿ ਵੀ ਜੇ ਇਹਨਾਂ ਦਾ ਹੀ ਰਾਜ ਹੋਣਾ, ਜਿਹੜਾ ਅਗੇਨ ਵੱਡਾ ਗੁੰਡਾ ਰਾਜ ਹੋਏਗਾ, ਤੇ ਸਾਡੇ ਵਰਗੇ ਕਾਮਨ ਬੰਦੇ, ਜਿਹੜਾ ਉਹਨਾਂ ਨੇ ਆਪਣੇ ਆਪ ਨਾਲ ਜੋੜ ਕੇ ਕਿਹਾ, ਜਿਹੜੇ ਕਿ 2 ਮਰਲੇ ਦੇ ਘਰ 'ਚ ਚੈਨ ਨਾਲ ਰਹਿਣਾ ਚਾਹੁੰਦੇ ਨੇ। ਚਲੋ ਇਹ ਵੀ ਇੱਕ ਚੰਗੀ ਗੱਲ ਹੈ ਵੀ ਇਹਨਾਂ ਦਾ ਡ੍ਰੀਮ ਚੈਨ, ਸ਼ਾਂਤੀ, ਔਰ ਉਹ ਵੀ ਜਿਹੜੀ ਕਿਰਤ ਕਮਾਈ ਦੇ ਨਾਲ ਬਣਾਈ ਆਪਣੀ ਟਿਕਾਣਾ ਜਾਂ ਥਾਂ ਹੈ ਜੀ। ਸੋ ਉਹਨਾਂ ਦਾ ਕਹਿਣਾ ਹੈ ਕਿ ਵੀ ਉਸ ਖਾਲਿਸਤਾਨ 'ਚ ਤਾਂ ਫਿਰ ਇਹਨਾਂ ਦੀ ਹੋਏਗੀ ਡੋਮੀਨੈਂਸ। ਇਹ ਕੌਣ ਗਰੰਟੀ ਦੇਗਾ ਕਿ ਉਸ ਖਾਲਿਸਤਾਨ ਦੇ ਵਿੱਚ ਅਸੀਂ ਸ਼ਾਂਤੀ ਦੇ ਨਾਲ ਅਸੀਂ ਜਾਂ ਸਾਡੇ ਵਰਗੇ ਕਾਮਨ ਬੰਦੇ ਰਹਿ ਸਕਣਗੇ। ਜੀ। ਹੁਣ ਦੇਖੋ ਦੋ ਇਹਦੇ ਚੋਂ ਜਿਹੜੇ ਭਾਵ ਉੱਭਰਦੇ ਨੇ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਸ ਕਿਸਮ ਦਾ ਕਰਪਟ ਸਿਸਟਮ ਬਾਦਲ ਕਿਆਂ ਨੇ ਜਾਂ ਉਸ ਤੋਂ ਪਹਿਲਾਂ ਕਾਂਗਰਸ ਰਜੀਮ ਨੇ ਕ੍ਰੀਏਟ ਕੀਤਾ, ਉਹ ਤਾਂ ਅੱਜ ਵੀ ਉਦਾਸੀ ਵਾਲਾ ਹੀ ਹੈ। ਕੋਈ ਜਿਹੜਾ ਜਦੋਂ ਵੀ ਕੋਈ ਸੰਜੀਦਾ ਸ਼ਹਿਰੀ ਉੱਥੋਂ ਦਾ ਸੋਚਦਾ ਹੈ ਵੀ ਇਹਨਾਂ ਤੋਂ ਛੁਟਕਾਰਾ ਕਿਵੇਂ ਪਾਇਆ ਜਾਏ, ਤੇ ਉਹ ਜਦੋਂ 4 ਚੁਫੇਰੇ ਨਜ਼ਰ ਮਾਰਦਾ ਤੇ ਇਹਨਾਂ ਤੋਂ ਬਿਨਾਂ ਉਹਨਾਂ ਨੂੰ ਕੋਈ ਨਜ਼ਰ ਨਹੀਂ ਆਉਂਦਾ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਵੀ ਇਹਨਾਂ ਹੀ ਅਕਾਲੀਆਂ ਕਾਂਗਰਸੀਆਂ ਦੀਆਂ ਰਿਸ਼ਤੇਦਾਰੀਆਂ ਨੇ, ਉਹੀ ਕੁੜਮ ਨੇ, ਉਹੀ ਸਾਲੇ ਨੇ, ਉਹੀ ਭਣਵਈਏ ਨੇ, ਮਿਲਾ ਮਲੂਕ ਇਹਨਾਂ ਸਾਰਿਆਂ ਦਾ ਅਲਟੀਮੇਟਲੀ ਇਹ ਲੋਕਾਂ ਦੀਆਂ ਨਜ਼ਰਾਂ 'ਚ ਕਈ ਵਾਰ ਲੱਗਦਾ ਹੁੰਦਾ ਹੈ, ਪਰ ਕੁੱਲ ਮਿਲਾ ਕੇ ਸਾਰੇ ਹੀ ਰਲੇ ਹੁੰਦੇ ਨੇ। ਇਹਨਾਂ ਦਾ ਇੱਕ ਦੂਜੇ ਨੂੰ ਦਬਾਣਾ ਵੀ ਜਿਹੜਾ ਉਹ ਇਹਨਾਂ ਦੇ ਚੋਂਚਲੇ ਹੁੰਦੇ ਨੇ, ਕਿਉਂਕਿ ਉਹਦੇ 'ਚ ਵੀ ਕੋਈ ਨਾ ਕੋਈ ਉਹ ਫਿਰ ਕੰਪਰੋਮਾਈਜ਼ ਸਟ੍ਰਾਈਕ ਕਰਦੇ ਨੇ, ਕੋਈ ਕੰਸੈਸ਼ਨ ਲੈਂਦੇ ਨੇ, ਕੋਈ ਦਿੰਦੇ ਨੇ। ਜੀ ਦੇਖੋ ਬਾਕੀ ਤਾਂ ਜਿਵੇਂ ਦੇਸ਼ ਤੇ ਕਾਲ, ਇਹ ਅਕਾਲ ਪੁਰਖ ਦੇ ਹੱਥ 'ਚ ਹੈ ਬਣਨਾ ਜਾਂ ਉਸ ਨੂੰ ਅੱਗੋਂ ਕਿਵੇਂ ਤੋਰਨ ਦੀ ਲਾਈਨ। ਬਟ ਇੱਕ ਗੱਲ ਜ਼ਾਹਰ ਹੈ, ਔਰ ਇਹਦੇ 'ਚ ਮੇਰਾ ਖਿਆਲ ਹੈ ਵੀ ਇਹਨਾਂ ਲਈ ਸੰਨੀ ਹੋਰਾਂ ਲਈ ਸਾਡਾ ਜਿਹੜਾ ਪਿਛਲੇ ਦਾ ਰੋਲ ਮਾਡਲ ਉਹ ਜ਼ਰੂਰ ਸਾਹਮਣੇ ਰਹਿਣਾ ਚਾਹੀਦਾ। ਉਸ ਤੋਂ ਵੀ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਦਾ ਟਾਈਮ ਸਾਡੇ ਸਾਹਮਣੇ, ਕਿ ਬੇਸ਼ੱਕ ਉਹਨੂੰ ਬਹੁਤ ਥੋੜਾ ਸਮਾਂ ਮਿਲਿਆ ਬਾਬਾ ਬੰਦਾ ਸਿੰਘ ਬਹਾਦਰ ਨੂੰ, ਲੇਕਿਨ ਉਹਨਾਂ ਨੇ ਵੀ ਰਿਲਾਈ ਕੀਤਾ ਕਾਮਨ ਲੋਕਾਂ ਦੀ ਜਜਮੈਂਟ ਦੇ ਉੱਤੇ। ਟਾਇਰੈਂਟਸ ਨੂੰ, ਜ਼ੁਲਮ ਕਰਨ ਵਾਲਿਆਂ ਨੂੰ ਸਜ਼ਾ ਯਾਫਤਾ ਕਰਨਾ। ਜਦੋਂ ਤੱਕ ਕਿਸੇ ਚੀਜ਼ ਦੀ ਅਕਾਊਂਟੇਬਿਲਿਟੀ ਨਹੀਂ ਹੁੰਦੀ, ਹਿਸਾਬ ਨਹੀਂ ਲਿਆ ਜਾਂਦਾ, ਬਣਦੀ ਸਜ਼ਾ ਨਹੀਂ ਦਿੱਤੀ ਜਾਂਦੀ, ਉਹ ਕ੍ਰਾਈਮ ਦੁਬਾਰਾ ਹੁੰਦੇ ਨੇ ਜੀ। ਸੋ ਇਹ ਇੱਕ ਪਾਰਟ ਹੈ ਕਿ ਇਹ ਜਿਹੜਾ ਟੋਲਾ ਹੈ ਜਿਹੜੇ ਅੱਜ ਕਾਬਜ਼ ਤੇ ਰਹੇ, ਜਦੋਂ ਤੱਕ ਸਾਡਾ ਆਪਣੇ ਵਤਨ ਬਣਨ ਤੱਕ ਦਾ ਸਫ਼ਰ ਤੈਅ ਹੋਏਗਾ, ਬਹੁਤ ਸਾਰੇ ਇਹਨਾਂ ਚੋਂ ਜਾਂ ਤਾਂ ਭੱਜ ਚੁੱਕੇ ਹੋਣਗੇ ਜਾਂ ਇਹਨਾਂ ਦੀ ਆਲ ਔਲਾਦ ਜਿਹੜੀ ਹੈ ਉਹ ਪੂਰਾ ਸਰੈਂਡਰ ਕਰਕੇ ਆਪਣੀਆਂ ਜਿੰਨੀਆਂ ਗੁੰਡਾਗਰਦੀ ਔਰ ਬੇਈਮਾਨੀ ਨਾਲ ਬਣਾਈਆਂ ਜਾਇਦਾਦਾਂ ਨੇ ਉਹ ਸਟੇਟ ਦੇ ਹਵਾਲੇ ਕਰ ਚੁੱਕੇ ਹੋਣਗੇ। ਨਹੀਂ ਹੋਏਗਾ ਤਾਂ ਫਿਰ ਇਹਨਾਂ ਦਾ ਇਲਾਜ ਉਹੀ ਹੋਏਗਾ ਜਿਹੜਾ ਕਿ ਬੰਦਾ ਸਿੰਘ ਬਹਾਦਰ ਨੇ ਸ਼ਾਰਟ ਟਾਈਮ 'ਚ ਆ ਕੇ ਕੀਤਾ ਸੀ ਟਾਇਰੈਂਟਸ ਦਾ, ਜਾਂ ਅਜੋਕੇ ਅਸੀਂ 20ਵੀਂ ਸਦੀ 'ਚ ਚਾਈਨਾ ਵੱਲੋਂ
ਕਿਵੇਂ ਉਹਨਾਂ ਨੇ ਫਿਊਡਲਸ ਕਰਪਟ ਲੋਕਾਂ ਨੂੰ ਕਲੀਨ ਕਰਨ ਤੋਂ ਬਾਅਦ ਸਿਸਟਮ ਨੂੰ ਅੱਗੇ ਤੋਰਿਆ ਸੀ। ਵੱਖਰੀ ਗੱਲ ਹੈ ਵੀ ਅੱਜ ਉੱਥੇ ਇੱਕ ਡਿਫਰੈਂਟ ਟਾਈਪ ਦੀ ਕਰਪਸ਼ਨ ਆ ਗਈ। ਸੋ ਅਸੀਂ ਇਹ ਸਮਝਦੇ ਹਾਂ ਵੀ ਜੇ ਇਹਨਾਂ ਦੇ ਵਾਲਾ ਖਾਲਿਸਤਾਨ ਬਣਾਉਣਾ ਹੈ ਇਹਨਾਂ ਨੂੰ ਵਿੱਚ ਰੱਖ ਕੇ, ਤਾਂ ਉਸ ਤੋਂ ਬਿਨਾਂ ਹੀ ਫਿਰ ਠੀਕ ਹੈ ਜੀ, ਕਿਉਂਕਿ ਉਹਦਾ ਮਤਲਬ ਸਿਰਫ ਜੇ ਗੱਲ ਇਹੀ ਮਕਸਦ ਹੋਏ ਕਿ ਜੀ ਪੱਗ ਵਾਲਾ ਪ੍ਰਾਈਮ ਮਿਨਿਸਟਰ ਹੋਣਾ ਚਾਹੀਦਾ, ਉਹ ਤਾਂ ਹੈ ਹੀ ਹੈ। ਮਨਮੋਹਨ ਸਿੰਘ ਪੱਗ ਵਾਲਾ ਜੀ, ਫੌਜ ਦਾ ਮੁਖੀ ਪੱਗ ਵਾਲਾ। ਅਸੀਂ ਕਿਉਂ ਉਸ ਸਿਸਟਮ ਨੂੰ ਫਿਰ ਵੀ ਜਿਹੜਾ ਚੈਲੰਜ ਕਰ ਰਹੇ ਹਾਂ ਔਰ ਆਪਣਾ ਮੁਲਕ ਬਣਾਉਣਾ ਚਾਹੁੰਦੇ ਹਾਂ? ਕਿਉਂਕਿ ਮਕਸਦ ਸਿਸਟਮ ਦੀ ਤਬਦੀਲੀ ਹੈ। ਉਹ ਸਿਸਟਮ ਜਿੱਥੇ 10 ਨੌਹਾਂ ਦੀ, ਔਰ ਇਹ ਵੀ ਕਿਉਂਕਿ ਮੈਂ ਇਹਨਾਂ ਨੂੰ ਸਨੀ ਨੂੰ ਐਡਵਾਈਸ ਕਰਾਂਗਾ ਕਿ ਵੀ ਜ਼ਰੂਰ ਜਾ ਕੇ ਸਰਚ ਕਰਕੇ ਖਾਲਿਸਤਾਨ ਦਾ ਐਲਾਨਨਾਮਾ ਜ਼ਰੂਰ ਪੜ੍ਹਨ ਜੀ, ਜਿਹਦੇ ਮੁੱਢਲੇ ਸ਼ਬਦ ਨੇ ਕਿ ਅੱਜ ਤੋਂ ਖਾਲਸੇ ਦਾ ਆਪਣਾ ਘਰ ਖਾਲਿਸਤਾਨ ਹੋਵੇਗਾ, ਜਿੱਥੇ ਖਾਲਸੇ ਦੀਆਂ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਹੋਣਗੇ ਤੇ 10 ਨੌਹਾਂ ਦੀ ਕਿਰਤ ਕਮਾਈ ਕਰਨ ਵਾਲਿਆਂ ਦਾ ਰਾਜ ਭਾਗ ਤੇ ਪੂਰਾ ਕੰਟਰੋਲ ਹੋਵੇਗਾ। ਹੁਣ 10 ਨੌਹਾਂ ਦੀ ਕਿਰਤ ਕਮਾਈ 'ਚ ਹਿੰਦੂ ਸਿੱਖ ਮੁਸਲਮਾਨ ਸਾਰੇ ਸ਼ਾਮਲ ਨੇ। ਇਹ ਭਾਈ ਲਾਲੋ ਦੇ ਉਸ ਕਾਨਸੈਪਟ ਦੇ ਉੱਤੇ ਹੈ ਕਿ ਜਿਹੜੀ ਕਿਰਤ ਕਮਾਈ ਕਰਨ ਵਾਲੇ ਨੇ ਰਾਜ ਸ਼ਕਤੀ ਦੇ ਵਿੱਚ ਜਿਹੜੀ ਸੇ ਹੋਏਗੀ, ਜਿਹੜੀ ਪ੍ਰੀ ਐਮੀਨੈਂਸ ਹੋਏਗੀ, ਜਿਹੜਾ ਸਿਸਟਮ ਨੂੰ ਜਿਹੜਾ ਜਿਸ ਰਸਤੇ ਤੋਰਨਗੇ ਉਹ 10 ਨੌਹਾਂ ਦੀ ਕਿਰਤ ਕਮਾਈ ਵਾਲੇ ਤੋਰਨਗੇ। ਉਹ ਮਜੀਠੀਏ, ਬਾਦਲ, ਅਮਰਿੰਦਰ ਇਹਨਾਂ ਦੀ ਨਸਲ ਦੇ ਲੋਕ ਨਹੀਂ ਹੋਣਗੇ। ਸੋ ਇਹ ਸਾਡਾ ਡ੍ਰੀਮ ਹੈ। ਬਾਕੀ ਅਸੀਂ ਸਮਝਦੇ ਹਾਂ ਵੀ ਜੇ ਪੰਜਾਬੀ ਹਿੰਦੂ ਵੀਰ ਸਾਡੇ ਸੰਨੀ ਵਰਗੇ, ਜਿਵੇਂ ਅੱਜ ਉਹਨਾਂ ਦੀ ਜ਼ਬਾਨ ਤੇ ਉਹਨਾਂ ਦੀ ਕਲਮ ਤੇ ਆਇਆ ਕਿ ਵੀ ਅਸੀਂ ਉਸ ਮਾਣ ਨਾਲ ਦੂਸਰਿਆਂ ਨਾਲ ਇੰਟਰੈਕਟ ਕਰੀਏ ਕਿ ਆਈ ਐਮ ਫਰਮ ਖਾਲਿਸਤਾਨ ਐਂਡ ਫਰਮ ਵੇਅਰ ਯੂ ਆਰ, ਤਾਂ ਇਹਨਾਂ ਦੀ ਲਿਖਤ 'ਚੋਂ ਪ੍ਰਾਈਡ ਹੈ ਕਿ ਸਾਡਾ ਮੁਲਕ ਜਿਹੜਾ ਇੰਨਾ ਖੋਏ। ਸੋ ਉਹਨਾਂ ਨੇ ਐਕਸੈਪਟ ਕਰ ਲਿਆ ਵੀ ਅਸੀਂ ਖਾਲਿਸਤਾਨ ਦੇ ਸ਼ਹਿਰੀ ਬਣਨ ਨੂੰ ਤਿਆਰ ਹੈ। ਪਰ ਜੋ ਚਾਹੁੰਦੇ ਨੇ ਇਹ ਵੀ ਕ੍ਰੀਏਟ ਕਰਨ ਲਈ ਇਹਨਾਂ ਨੇ ਵੀ ਯੋਗਦਾਨ ਪਾਉਣਾ ਹੈ। ਇਹ ਸਿਰਫ ਇਹ ਨਹੀਂ ਹੈ ਕਿ ਕੋਈ ਹੋਰ ਕੁਰਬਾਨੀ ਕਰਕੇ ਕੋਈ ਸਿਸਟਮ ਬਣਾ ਦੇਗਾ ਤੇ ਉੱਥੇ ਜਾ ਕੇ ਕੋਈ ਵੀ ਉਸ ਨੂੰ ਇੰਜੋਏ ਕਰੇ। ਮੈਂ ਸਮਝਦਾ ਵੀ ਇਹ ਠੀਕ ਹੈ, ਟੂਰਿਸਟ ਆਣ, ਉਹ ਬਾਹਰਲੇ ਹੋਣਗੇ, ਉਹ ਇੰਜੋਏ ਕਰਨ, ਪਰ ਜਿਹੜੀ ਦੇਸ਼ ਦੀ ਤਾਮੀਰ ਹੈ ਉਹ ਦੇਸ਼ ਦੇ ਸਿਟੀਜ਼ਨ ਕਰਦੇ ਨੇ। ਔਰ ਬੜੀ ਚੰਗੀ ਗੱਲ ਹੋਏਗੀ ਵੀ ਇਸ ਕਿਸਮ ਦੇ ਜਿਹੜੇ ਵੀਰ ਜਿਨ੍ਹਾਂ ਨੂੰ ਲੱਗਦਾ ਹੈ ਕਿ ਭਾਈ ਸਾਡਾ ਆਪਣਾ ਮੁਲਕ ਇੱਕ ਕਲੀਨ, ਜਿੱਥੇ ਪੀਸ, ਪ੍ਰੋਸਪੈਰਿਟੀ, ਸ਼ਾਂਤੀ ਹੋਏ, ਕ੍ਰੀਏਟ ਹੋਣਾ ਚਾਹੀਦਾ, ਉਹਦੇ ਤਾਮੀਰ ਕਰਨ ਦੇ ਲਈ ਵੀ, ਉਹਦੇ ਬਣਾਉਣ ਦੇ ਵਿੱਚ ਵੀ ਆਪਣਾ ਯੋਗਦਾਨ ਪਾਉਣ। ਸੋ ਵੀਰ ਸੰਨੀ ਜੀ ਦਾ ਬੇਟਾ ਸੰਨੀ ਹੈ ਜੀ ਜੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਹੁਣ ਚੱਲਦੇ ਹਾਂ ਬ੍ਰੇਕ ਤੇ। ਵੀਅਰਸ ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।